ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾਂ ਟੋਰਨ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਤੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 16 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਇਸ ਵੇਲੇ ਦੀ ਖਾਸੀ ਚਰਚਿਤ ਖਬਰ ਤੋਂ। ਸ਼ਰਮਾ ਜੀ, ਖਬਰ ਜੁੜੀ ਹੈ ਅਕਾਲੀ ਦਲ ਬਾਦਲ ਦੀ ਸਿਆਸਤ ਦੇ ਨਾਲ ਤੇ ਪੰਜਾਬ ਦੀ ਸਰਕਾਰ ਦੇ ਨਾਲ ਤੇ ਪੰਜਾਬ ਦੇ ਵਿੱਚ ਵਾਪਰੀਆਂ ਵੱਡੀਆਂ ਇਤਿਹਾਸਕ ਘਟਨਾਵਾਂ ਦੇ ਨਾਲ। ਸੁਖਬੀਰ ਬਾਦਲ ਦੇ ਕੀ ਜੇਲ੍ਹ ਜਾਣ ਦੇ ਦਿਨ ਨੇੜੇ ਆ ਗਏ ਨੇ ਜੀ? ਪ੍ਰਵੀਨ ਜੀ, ਆਪਾਂ ਇਸ ਪਹਿਲੂ ਦੇ ਉੱਤੇ ਕਈ ਵਾਰ ਚਰਚਾ ਕੀਤੀ ਹੈ ਜੀ ਕਿ ਸੁਖਬੀਰ ਬਾਦਲ ਕੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਅੰਦਰ ਜਾਣਗੇ, ਜੀ ਜੀ ਕਿ ਉਹਨਾਂ ਨੂੰ ਅੰਦਰ ਭੇਜਿਆ ਜਾਊਗਾ। ਇੱਕ ਦਿਨ ਪਹਿਲਾਂ ਮੁਕੇਰੀਆਂ ਦੇ ਵਿੱਚ ਰਾਜਨੀਤਿਕ ਸਟੇਜ ਤੋਂ ਜਿਹੜੀ ਸਰਕਾਰੀ ਰਾਜਨੀਤਿਕ ਸਟੇਜ ਹੁੰਦੀ ਆ ਉਹ ਤੋਂ ਹੀ, ਕਿਉਂਕਿ ਹੁਣ ਸਰਕਾਰ ਨਹੀਂ ਰਹਿੰਦੀ, ਰਾਜਨੀਤਿਕ ਸਟੇਜਾਂ ਹੀ ਬਣ ਗਈਆਂ ਉਹ। ਸੋ ਉੱਥੋਂ ਵੀ ਇਹ ਗੱਲ ਦੁਹਰਾਈ ਗਈ ਕਿ ਇਹ ਕਹੀ ਜਾਂਦੇ ਨੇ ਸਾਡੀ ਵਾਰੀ ਨਹੀਂ ਆਉਂਦੀ, ਵਾਰੀ ਆਊਗੀ, ਇਹਨਾਂ ਦੀ ਵਾਰੀ ਆਊਗੀ ਜੇਲ੍ਹ ਜਾਣ ਦੀ। ਅੱਛਾ, ਠੀਕ ਹੈ ਜੀ। ਸੋ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਲਗਭਗ ਪਿਛਲੇ ਕਾਫੀ ਸਮੇਂ ਤੋਂ ਜਨਤਕ ਪਲੇਟਫਾਰਮਾਂ ਤੇ ਸਾਂਝੀ ਕਰ ਰਹੇ ਨੇ। ਸੋ ਕੀ ਇਹ ਮਹਿਜ ਇੱਕ ਬਿਆਨ ਹੈ ਜੀ, ਕੀ ਇਹ ਸੰਕੇਤ ਹੈ, ਕੀ ਇਹ ਦਾਅਵਾ ਹੈ, ਤੇ ਕੀ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ? ਦੇਖੋ, ਜੇ ਤਾਂ ਤੱਥਾਂ ਸਬੂਤਾਂ ਦੇ ਆਧਾਰ ਤੇ ਇਹ ਸਾਬਤ ਹੁੰਦਾ ਹੈ ਕਿ ਉਸ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਇਹ ਸਾਜ਼ਿਸ਼ ਘਾੜਿਆਂ 'ਚ ਸ਼ਾਮਲ ਨੇ, ਤਦ ਸਰਕਾਰ ਹੁੰਦਿਆਂ ਇਹਨਾਂ ਨੇ ਕੋਈ ਅਜਿਹਾ ਰੋਲ ਨਿਭਾਇਆ, ਤਦ ਤੇ ਇੱਕ ਕੀ 10 ਸੁਖਬੀਰ ਅੰਦਰ ਦੇ ਹੋਏ ਜੇ, ਫਿਰ ਬਾਅਦ ਕਿਉਂ ਨਹੀਂ ਅਜੇ ਤੱਕ? ਜੀ ਸਵਾਲ ਇਹ। ਤੇ ਜੇ ਇਸ ਨੀਅਤ ਨਾਲ ਇਹ ਦੇਣਾ ਕਿ ਦੂਜੀ ਪਾਰਟੀ ਦਾ ਲੀਡਰ ਹੈ ਤੇ ਆਪਾਂ ਇਸ ਲਈ ਅੰਦਰ ਦੇਣਾ, ਆਪਣੀ ਲਾਗ ਡਾਟ ਹੈ ਜੀ, ਆਪਣੀ ਲੱਗਦੀ ਹੈ, ਫਿਰ ਇਹ ਰਾਜਨੀਤਿਕ ਬਦਲਾਖੋਰੀ ਹੋ ਇਹਨੂੰ ਦੇਖਿਆ ਜਾਊਗਾ। ਸਹੀ ਹੈ। ਉਹਦਾ ਪਹਿਲੂ ਇੱਕ ਇਹ ਹੈ ਕਿ ਇਹ 2015 ਦੀਆਂ ਘਟਨਾਵਾਂ ਨੇ ਜੀ। ਜੂਨ 2015 ਚ ਜਦੋਂ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਹੋਣ ਦੀ ਖਬਰ, ਫਿਰ ਉਹਦੇ ਪੱਤਰੇ, ਉਹਦੇ ਅੰਗ, ਉਹਨਾਂ ਨੂੰ ਗਲੀਆਂ ਚ ਖਿਲਾਰਨਾ, ਬੇਅਦਬੀ ਕਰਨਾ, ਉਸ ਤੋਂ ਬਾਅਦ ਫਿਰ ਉਹਦੇ ਇਨਸਾਫ ਦੇ ਲਈ ਮੋਰਚਿਆਂ ਦਾ ਸ਼ੁਰੂ ਹੋਣਾ, ਫਿਰ ਕੋਟਕਪੂਰਾ ਗੋਲੀਕਾਂਡ ਤੇ ਬਹਿਬਲ ਕਲਾਂ ਗੋਲੀਕਾਂਡ ਦਾ ਵਾਪਰਨਾ, ਤੇ ਉੱਥੇ ਫਿਰ 2 ਦਾ ਸ਼ਹੀਦ ਹੋ ਜਾਣਾ, ਕਈਆਂ ਦਾ ਉਧਰ ਦੂਏ ਪਾਸੇ ਜ਼ਖਮੀ ਹੋਣਾ, ਤੇ ਇੱਧਰ FIR ਚ ਆਉਣਾ ਜੀ ਅਣਪਛਾਤੀ ਪੁਲਿਸ। ਸਹੀ ਹੈ, ਬਿਲਕੁਲ। ਜਲੂਸ ਤਾਂ ਅਕਾਲੀ BJP ਸਰਕਾਰ ਨੇ ਉੱਥੇ ਹੀ ਕਢਾ ਲਿਆ ਸੀ ਆਪਣਾ, ਬਾਦਲ ਟੱਬਰ ਨੇ ਉੱਥੇ ਹੀ ਕਢਾ ਲਿਆ ਸੀ ਆਪਣਾ, ਕਿ ਪਹਿਲਾਂ ਤਾਂ ਪੁਲਿਸ ਜੇ ਤੁਹਾਡੇ ਕਹੇ ਤੇ ਗਈ ਤਾਂ ਤੁਹਾਡੀ ਮਨਸ਼ਾ ਕੀ ਸੀ, ਜੇ ਤੁਹਾਡੇ ਹੁਕਮਾਂ ਤੋਂ ਬਿਨਾਂ ਚਲੀ ਗਈ ਤਾਂ ਤੁਹਾਡੀ ਸਰਕਾਰ ਕਾਹਦੀ ਸੀ। ਤੇ FIR ਦੇ ਵਿੱਚ ਜੇ ਪੁਲਿਸ ਵੀ ਅਣਪਛਾਤੀ ਹੈ, ਸੂਬੇ ਦੇ ਵਿੱਚ ਗੋਲੀਆਂ ਵੀ ਅਣਪਛਾਤੀਆਂ ਸਰਕਾਰੀ, ਫਿਰ ਤੁਸੀਂ ਕੀ ਸਿਸਟਮ ਹੈ? ਤੇ ਸੁਖਬੀਰ ਬਾਦਲ ਉਸ ਸਮੇਂ ਗ੍ਰਹਿ ਮੰਤਰੀ ਸੀ। ਸਹੀ ਹੈ, ਬਿਲਕੁਲ। ਪੰਜਾਬ ਦੇ ਉਪ ਮੁੱਖ ਮੰਤਰੀ ਸੀ। ਉਸ ਜ਼ਿੰਮੇਵਾਰੀ ਦੇ ਨਾਤੇ ਜੇ ਜਵਾਬਦੇਹੀ ਤੈਅ ਕਰਨੀ ਹੈ ਤਾਂ ਉਹ ਕਹਿੰਦਾ ਵੀ ਇਹੀ ਜੀ ਜਵਾਬਦੇਹੀ ਮੇਰੇ ਤੋਂ 10 ਵਾਰ ਲੱਗੀ। ਇਹ ਜਿਹੀਆਂ ਪੁੱਛਾਂ ਗਿੱਛਾਂ ਮੇਰੇ ਤੋਂ ਪਹਿਲਾਂ ਕਿੰਨੀ ਵਾਰ ਹੋਣੀਆਂ, ਮੈਂ ਪਹਿਲਾਂ ਵੀ ਆਇਆ, ਇਸ ਵਾਰ ਵੀ ਆ ਜਾਊਂਗਾ ਜੀ। ਪਰ ਲੋਕ ਇਹ ਵੀ ਪੁੱਛ ਰਹੇ ਨੇ ਕਿ ਸੁਖਬੀਰ ਨੂੰ ਬੁਲਾਇਆ ਚੰਗਾ ਕੀਤਾ, ਪੁੱਛੋ, ਪਰ ਕਦੇ ਜਿਹੜਾ ਸਿਰਸਾ ਮੁਖੀ ਨੂੰ ਬੁਲਾਇਆ, ਕਦੇ ਉਧਰ ਨੂੰ ਉਹ ਕੀਤਾ ਨਾ, ਉਧਰ ਨੂੰ ਕਦੇ ਹਨੀਪ੍ਰੀਤ ਨੂੰ ਬੁਲਾਇਆ ਨਾ, ਉਹਨਾਂ ਦੇ ਵੀ ਬੋਲਦੇ ਨੇ ਸਾਰੀ ਯੋਜਨਾਵਾਂ ਦੇ ਵਿੱਚ, ਪ੍ਰਕਿਰਿਆਵਾਂ ਦੇ ਵਿੱਚ। ਸਹੀ ਹੈ। ਕਦੇ ਉਧਰ ਨੂੰ ਰੁਖ ਕਿਉਂ ਨਹੀਂ? ਕੀ ਇਹ ਹੈ ਕਿ ਉਹਦਾ ਵੋਟ ਬੈਂਕ ਚੋਂ ਵੋਟ ਬੈਂਕ ਸਾਨੂੰ ਵੀ ਆਉਂਦਾ, ਸੁਖਬੀਰ ਵਾਲੇ ਵੋਟ ਬੈਂਕ ਚੋਂ ਆਉਂਦਾ ਨਹੀਂ? ਸਹੀ ਹੈ। ਸੋ ਲੋਕ ਇਸ ਤਰੀਕੇ ਨਾਲ ਵੀ ਸਵਾਲ ਕਰ ਰਹੇ ਨੇ। ਤੁਸੀਂ ਇਹ ਦੇਖੋ ਕਿ
ਇਨਸਾਫ ਕਿੱਥੇ ਹੈ ਸਾਰੇ ਘਟਨਾਕ੍ਰਮ ਜੋ ਆਪਾਂ ਪਹਿਲਾਂ ਵੀ ਕਈ ਵਾਰ ਚਰਚਾ ਕੀਤੀ। ਹਾਂਜੀ ਹਾਂਜੀ ਬਿਲਕੁਲ। ਇਹ ਸਿੱਟ ਨਵੀਂ ਬਣੀ ਹੈ। ਇਹ ਸਿੱਟ ਲੰਘੇ ਮਹੀਨੇ 'ਚ ਨਵੀਂ ਬਣ ਕੇ ਕਹਿੰਦੀ ਜੀ ਅਸੀਂ ਚੱਲੇ ਹਾਂ ਜੀ ਮੌਕਾ ਵਾਰਦਾਤ ਦੇ ਉੱਤੇ ਦ੍ਰਿਸ਼ ਕ੍ਰੀਏਟ ਕਰਨਾ ਜੀ ਦੁਬਾਰਾ। ਹਾਂਜੀ ਹਾਂਜੀ ਹੈ ਨਾ, ਰੀਕ੍ਰੀਏਟ ਕਰਨਾ ਉਹ ਦ੍ਰਿਸ਼ ਨੂੰ ਜੀ ਦੁਬਾਰਾ। ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ। ਮਤਲਬ 2015 ਜੂਨ 2015 ਤੋਂ ਲੈ ਕੇ ਜੁਲਾਈ 2026 ਤੱਕ 11 ਸਾਲ ਰੀਕ੍ਰੀਏਟ ਹੀ ਨਹੀਂ ਹੋਇਆ। 11 ਸਾਲ ਦੇ ਵਿੱਚ ਅਸੀਂ 3 ਸਰਕਾਰਾਂ ਤੇ 4 ਮੁੱਖ ਮੰਤਰੀ, 2 ਕਮਿਸ਼ਨ, ਸਹੀ ਹੈ, 5 ਸਿੱਟ ਦੇਖ ਲੀਆਂ ਜੀ ਜੀ, ਤੇ ਇਨਸਾਫ ਤਾਂ ਵੀ 0 ਹੈ। ਸੋ ਇਹਦਾ ਮਤਲਬ ਕੀ ਹੈ? ਨਿਰੋਲ ਰਾਜਨੀਤੀ ਹੈ। ਸਹੀ ਹੈ। ਔਰ ਜੇ ਸਰਕਾਰ ਨੇ ਮਨਸ਼ਾ ਬਣਾ ਲਈ ਆ ਫਿਰ ਗ੍ਰਿਫਤਾਰੀ ਤੋਂ ਕੋਈ ਨਹੀਂ ਰੋਕ ਸਕਦਾ। ਕਿਉਂਕਿ ਜਿਹੜੇ ਐਮਸੀ ਚੋਣਾਂ ਦੇ ਵਿੱਚ ਘੱਟ ਐਮਸੀ ਹੁੰਦਿਆਂ ਵੀ ਦੁਆਇਆਂ ਦੇ ਕੁੱਟ ਕੇ ਭਜਾ ਕੇ ਗ੍ਰਿਫਤਾਰ ਕਰਕੇ ਅੰਦਰ ਨੂੜ ਕੇ ਆਪਣੀ ਚੋਣ ਜਿੱਤ ਸਕਦੇ ਨੇ ਪੁਲਿਸ ਦੇ ਸਹਾਰੇ। ਜੀ ਜੀ। ਤੇ ਅੱਜ ਦੀ ਤਰੀਕ 'ਚ ਜਦੋਂ ਵੀਡੀਓਗ੍ਰਾਫੀ ਹੋ ਜਾਂਦੀ ਆ, ਹਰ ਚੀਜ਼ ਦਾ ਸਬੂਤ ਤੱਥ ਪਿਆ, ਤਦ ਵੀ ਨਾ ਪੁਲਿਸ ਨੂੰ ਸ਼ਰਮ ਹੈ, ਨਾ ਅਧਿਕਾਰੀਆਂ ਨੂੰ ਸ਼ਰਮ ਹੈ, ਤੇ ਸਰਕਾਰ ਨੂੰ ਤਾਂ ਸ਼ਰਮ ਹੋਣੀ ਔਖੀ ਹੈ। ਫਿਰ ਉਹ ਜਿਹੇ ਦੇ ਵਿੱਚ ਇਹਦੇ ਉੱਤੇ ਤਾਂ ਪਹਿਲਾਂ ਹੀ ਲੋਕਾਂ ਨੂੰ ਸ਼ੰਕੇ ਸ਼ੁਬੇ, ਸੁਖਬੀਰ ਬਾਦਲ ਦਾ ਰੋਲ ਵਧੀਆ ਨਹੀਂ ਸੀ ਉਸ ਟਾਈਮ। ਫਿਰ ਇਹੋ ਜਿਹੇ 'ਚ ਇਹਨੂੰ ਗ੍ਰਿਫਤਾਰ ਕਰਨ 'ਚ ਉਹਨਾਂ ਨੂੰ ਕੀ ਫਰਕ ਪੈਂਦਾ? ਬੇਸ਼ੱਕ ਬਾਅਦ 'ਚੋਂ ਅਗਲਾ ਜ਼ਮਾਨਤ ਤੇ ਆ ਜਾਵੇ, ਚੋਣਾਂ ਤੋਂ ਪਹਿਲਾਂ 2 ਮਹੀਨੇ ਜੀ ਵੀ ਅੰਦਰ ਰਹਿ ਲਿਆ, ਸਹੀ ਇਹਨਾਂ ਨੂੰ ਕਹਿਣ ਹੋ ਜਾਊਗਾ ਕਿ ਲਓ ਜੀ ਅਸੀਂ ਤਾਂ ਤਰੀ ਵਾਲੇ ਬੈਂਗਣ ਖਿਲਾਤੇ। ਸੋ ਇਸ ਲਈ ਇਹ ਹੁਣ ਦੇਖਣ ਦੀ ਗੱਲ ਹੈ ਕਿ ਇਨਸਾਫ ਦੀ ਕੜੀ 'ਚ ਅੱਗੇ ਵਧਣ ਲਈ ਹੈ ਕਿ ਸਿਰਫ ਤੇ ਸਿਰਫ ਬਦਲਾਖੋਰੀ ਜਾਂ ਰਾਜਨੀਤਿਕ ਵੋਟਾਂ ਨੂੰ ਧਿਆਨ 'ਚ ਰੱਖ ਕੇ ਇੱਕ ਪੈਂਤੜ ਹੈ। ਸੋ ਜੋ ਵੀ ਹੋਵੇ, ਪਰ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੱਧਦੀਆਂ ਦਿਖਦੀਆਂ, ਕਿਉਂਕਿ ਗਿਆਨੀ ਰਘਵੀਰ ਸਿੰਘ ਦੇ ਬਿਆਨ ਨੂੰ ਜਿਵੇਂ ਲਿਆ ਗਿਆ, ਜਦੋਂ ਕਿ ਕੁਝ ਪੰਥਕ ਧਿਰਾਂ ਇਸ ਬਹਿਸ ਅਜੇ ਹੈਗੀਆਂ ਨੇ ਕਿ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਗੁਨਾਹ ਕਬੂਲ ਕਰਨਾ, ਉਸ ਧਾਰਮਿਕ ਮਰਿਆਦਾ ਅਨੁਸਾਰ ਕੀਤੇ ਗੁਨਾਹਾਂ ਦੇ ਕਬੂਲ ਨੂੰ ਕੀ ਤੁਸੀਂ ਉੱਥੇ ਲੈ ਕੇ ਜਾਣਾ ਅਦਾਲਤ ਦੇ ਵਿੱਚ ਸਾਬਤ ਕਰਨ ਲਈ? ਕਿ ਉਹ ਵੱਖਰੀ ਪ੍ਰਕਿਰਿਆ ਹੋਣੀ ਚਾਹੀਦੀ, ਇੱਕੋ ਹੋਣੀ ਚਾਹੀਦੀ ਹੈ। ਇਹਦੇ ਉੱਤੇ ਪੰਥਕ ਤੌਰ ਤੇ ਇੱਕ ਵੱਖਰੀ ਬਹਿਸ ਹੈ। ਪਰ ਗਿਆਨੀ ਰਘਵੀਰ ਸਿੰਘ ਦਾ ਬਿਆਨ ਨਵੀਂ ਸਿੱਟ ਕੋਲ ਤੇ ਉਹ ਜਿਹੜਾ ਵਿਜੇ ਸਾਂਪਲਾ, ਉਸ ਦਾ ਮਾਮਲਾ ਤੇ ਉਸ ਤਰੀਕੇ ਤੋਂ ਬਾਅਦ ਕੁਝ ਅਫਸਰ ਹੈ ਉਸ ਸਮੇਂ ਦੇ ਨੇੜਲੇ, ਉਹ ਸਾਰਿਆਂ ਤੋਂ ਲਿਆ ਕੇ ਜੇ ਸੁਖਬੀਰ ਤੇ ਘੇਰਾਬੰਦੀ ਆ ਤਾਂ ਫਿਰ ਗ੍ਰਿਫਤਾਰ ਦੇ ਦਿਨ ਨੇੜੇ ਨੇ ਜੀ, ਜੇਲ੍ਹ ਦੇ ਦਿਨ ਨੇੜੇ ਨੇ। ਜੇਲ੍ਹ ਦੇ ਦਿਨ ਨੇੜੇ ਨੇ, ਸਹੀ ਹੈ ਜੀ, ਬਿਲਕੁਲ। ਤੇ ਅਗਲੀ ਗੱਲ ਕਰੀਏ ਸ਼ਰਮਾ ਜੀ ਆਪਾਂ ਚੰਨੀ ਦੀ, ਕਹਿੰਦੇ ਦਿੱਲੀ ਜਾ ਕੇ ਕਹਿਣਾ ਪੈ ਗਿਆ ਚੰਨੀ ਨੂੰ ਆਲ ਇਜ਼ ਵੈਲ, ਤੇ ਫਿਰ ਇੱਥੇ ਵੀ ਕਹਿ ਸਕਦੇ ਸੀ ਪੰਜਾਬ ਦੇ ਵਿੱਚ, ਦਿੱਲੀ ਜਾ ਕੇ ਕਹਿਣ 'ਚ ਕੀ ਫਰਕ ਹੈ ਜੀ? ਦੇਖੋ, ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕਾਂਗਰਸ ਤਾਂ ਦਿੱਲੀ ਦੇ ਗੇੜਿਆਂ ਤੇ ਹੀ ਆ। ਸਹੀ ਹੈ ਜੀ। 1 ਚੱਲ ਗਿਆ, 2 ਆ ਗਏ, 3 ਚੱਲ ਗਏ, 1 ਆ ਗਿਆ, ਇਹ ਕੰਮ ਹੈ। ਜੀ ਜੀ। ਹੁਣ ਸਾਰੀ ਪ੍ਰੈਕਟਿਸ ਦੁਬਾਰਾ ਹੋ ਲਈ। ਭੁਪੇਸ਼ ਬਘੇਲ ਤੋਂ ਲੈ ਕੇ ਹਾਈ ਕਮਾਂਡ ਦੀਆਂ ਬੈਠਕਾਂ ਦੁਬਾਰਾ ਹੋ ਰਹੀਆਂ ਜੀ। ਤੇ ਪਹਿਲੀਆਂ ਪ੍ਰੈਕਟਿਸ ਤੋਂ ਜੋ ਨਿਕਲਿਆ ਸੀ ਉਤੋਂ ਤੱਕ ਕਾਂਗਰਸੀ ਖੁਸ਼ ਨਹੀਂ ਹੋਏ। ਤੇ ਹੁਣ ਦੂਜੀ ਪ੍ਰੈਕਟਿਸ ਚੋਂ ਖੁਸ਼ ਹੋਣਗੇ, ਲੱਗਦਾ ਨਹੀਂਗਾ। ਸਹੀ ਹੈ, ਬਿਲਕੁਲ ਜੀ। ਕਹਿਣ 'ਚ ਤੇ ਸਭ ਠੀਕ ਹੋਣ 'ਚ ਫਰਕ ਹੁੰਦਾ। ਉਹਨੇ ਬੈਲ ਕਹਿਣ ਨਾਲ ਸਭ ਠੀਕ ਨਹੀਂ ਹੋ ਜਾਂਦਾ। ਹੁਣ ਮਤਲਬ ਕਿ ਭੁਪੇਸ਼ ਬਘੇਲ ਨੂੰ ਰਾਹੁਲ ਗਾਂਧੀ ਨੇ ਜਦੋਂ ਆਪਣੇ ਘਰ ਨੂੰ ਤੁਰਤਾ ਕਿ ਜਾ ਤੂੰ ਅਜੇ ਘਰ ਨੂੰ, ਤੈਨੂੰ ਹੁਣ ਮੈਂ ਨਹੀਂ ਮਿਲਣਾ ਜੀ, ਉਸ ਤੋਂ ਬਾਅਦ ਚੰਨੀ ਧੜੇ ਨੇ ਦਿੱਲੀ ਦਾ ਰੁਖ ਕੀਤਾ। ਠੀਕ ਹੈ। ਪਤਾ ਲੱਗਾ ਕਿ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ, ਰਾਣਾ ਗੁਰਜੀਤ, ਇਹਨਾਂ ਨੂੰ ਹਾਈ ਕਮਾਂਡ ਨੇ ਬੁਲਾਇਆ ਸੀ। ਕੇਸੀ ਵੇਣੂਗੋਪਾਲ, ਹੋ ਸਕਦਾ ਖੜਗੇ ਹੋਰਾਂ ਨਾਲ ਵੀ ਮੁਲਾਕਾਤ ਹੋਈ ਹੋਵੇ ਕੇਸੀ ਵੇਣੂਗੋਪਾਲ ਨਾਲ ਮੀਟਿੰਗ ਤੋਂ ਬਾਅਦ। ਪਰ ਪ੍ਰੈਸ ਨਾਲ ਸਾਹਮਣਾ ਕਰਦਿਆਂ ਕਿਹਾ ਜੀ ਕਿ ਘੰਟਾ 1.5 ਘੰਟਾ ਬੜੀ ਗੰਭੀਰ ਬੈਠਕ ਹੋਈ ਹੈ, ਅਸੀਂ ਆਪਣੀ ਗੱਲ ਰੱਖਣੀ ਸੀ, ਸਾਡੀ ਗੱਲ ਸੁਣੀ ਗਈ, ਪਰ ਅਸੀਂ ਕਾਂਗਰਸ ਦੇ ਸਿਪਾਹੀ ਆ, ਰਾਹੁਲ ਗਾਂਧੀ ਦੇ ਨਾਲ ਆ, ਜਿਹੜੇ ਰੌਲਾ ਪਾਉਂਦੇ ਨੇ ਕਿ ਛੱਡ ਕੇ ਚੱਲ ਜਾਣਗੇ, ਕਿਤੇ ਨਹੀਂ ਛੱਡ ਕੇ ਜਾਂਦੇ ਅਸੀਂ ਜੀ। ਸਾਡਾ ਤਾਂ ਰੱਬ ਵਰਗਾ ਹੈ ਰਾਹੁਲ ਗਾਂਧੀ ਸਾਡੇ ਲਈ, ਜਿੱਥੇ ਸਾਨੂੰ ਖੜੇ ਰਹਿਣ ਕਹਿਣਗੇ ਉੱਥੇ ਖੜੇ ਰਵਾਂਗੇ। ਸੋ ਇਸ ਲਈ ਇਸ ਤਰੀਕੇ ਨਾਲ ਕਹਿ ਕੇ ਕਿਹਾ ਕਿ ਆਲ ਇਜ਼ ਵੈਲ ਹੈ ਜੀ, ਸਾਰਾ ਕੁਝ ਠੀਕ ਹੈ। ਹਾਈ ਕਮਾਂਡ ਜੋ ਫੈਸਲਾ ਲਊਗੀ ਸਾਨੂੰ ਮਨਜ਼ੂਰ ਸੀ, ਅਸੀਂ ਆਪਣੀ ਗੱਲ ਰੱਖਣੀ ਸੀ, ਸਾਡੀ ਗੱਲ ਰੱਖ ਦਿੱਤੀ ਗਈ। ਠੀਕ ਹੈ। ਅੱਛਾ, ਤੇ ਇਹ ਗੱਲਾਂ ਤੁਸੀਂ ਪਹਿਲਾਂ ਰੱਖ ਚੁੱਕੇ ਸੀ ਸਾਰੀਆਂ। ਸਹੀ ਹੈ। ਪਹਿਲਾਂ ਰੱਖਣ ਤੋਂ ਬਾਅਦ ਉਹਨਾਂ ਨੇ ਜੋ ਫੈਸਲਾ ਸੁਣਾਇਆ ਸੀ ਉਹ ਵੀ ਹਾਈ ਕਮਾਂਡ ਨੇ ਸੁਣਾਇਆ ਸੀ। ਫਿਰ ਨਵਾਂ ਕੀ ਹੈ? ਉਹ ਮਨਜ਼ੂਰ ਕਿਉਂ ਨਹੀਂ ਸੀ ਤੇ ਹੁਣ ਕਿਉਂ? ਇਹ ਮਸਲਾ ਸਹੀ ਹੈ। ਅਸਲ 'ਚ ਜਿਹੜੇ ਰਾਹੁਲ ਗਾਂਧੀ ਨੇ ਭੁਪੇਸ਼ ਬਘੇਲ ਨੂੰ ਮਿਲਣ ਤੋਂ ਇਨਕਾਰ ਕਰਤਾ, ਉਸੇ ਰਾਹੁਲ ਗਾਂਧੀ ਨੇ ਚੰਨੀ ਧੜੇ ਨੂੰ ਵੀ ਮਿਲਣ ਤੋਂ ਇਨਕਾਰ ਕਰਤਾ ਜੀ। ਤੇ ਪ੍ਰਤਾਪ ਬਾਜਵੇ ਨੂੰ ਜੋ ਬੁਲਾ ਕੇ ਕਿਹਾ ਗਿਆ, ਸੁਣਿਆ ਗਿਆ, ਉਹ ਤੋਂ ਬਾਅਦ ਚੰਨੀ ਉਹਨਾਂ ਨੂੰ ਦਿੱਲੀ ਬੁਲਾਇਆ ਗਿਆ ਕਿ ਦੱਸਣ ਲਈ ਕਿ ਅਸੀਂ ਫੈਸਲਾ ਨਹੀਂ ਬਦਲਣਾ, ਜਾਂ ਇਹ ਕਹਿੰਦੇ ਤੁਸੀਂ ਗੱਲ ਰੱਖ ਜੋ ਅਸੀਂ ਬਦਲ ਲਾਂਗੇ। ਤੇ ਬਦਲਣੇ ਦੇ ਵਿੱਚ ਪ੍ਰਗਟ ਸਿੰਘ ਤੋਂ ਲੈ ਕੇ ਪ੍ਰਤਾਪ ਬਾਜਵਾ ਤੱਕ ਦੇਖ ਰਹੇ ਨੇ ਕਿ ਜੇ ਇਹਨਾਂ ਨੂੰ ਨਹੀਂ ਬਣਾਉਣਾ ਤਾਂ ਫਿਰ ਸਾਨੂੰ ਬਣਾ ਦਿਓ, ਅਸੀਂ ਸਾਂਝੇ ਹਾਂ। ਸਹੀ ਹੈ।
ਇਹ ਸਾਂਝੇ ਦੀ ਦੌੜ ਦੇ ਵਿੱਚ ਕੀ ਪ੍ਰਧਾਨ ਬਦਲਿਆ ਜਾਊਗਾ ਜਾਂ ਨਹੀਂ ਜਾਊਗਾ, ਇਹ ਆਉਂਦਾ ਸਮਾਂ ਦੱਸੂਗਾ। ਫਿਲਹਾਲ ਦਿੱਲੀ 'ਚ ਜੋ ਕੁਝ ਠੀਕ ਕਹਿ ਕੇ ਆਏ ਨੇ, ਪੰਜਾਬ ਆਉਂਦੇ ਕੀ ਹੋਊਗਾ ਦੇਖਣ ਵਾਲੀ ਗੱਲ ਆ, ਖਾਸ ਕਰਕੇ ਜਦੋਂ ਟਿਕਟਾਂ ਦੀ ਵੰਡ ਦਾ ਮਾਮਲਾ ਆਉਂਦਾ। ਅਜੇ ਕਾਂਗਰਸ ਦਾ ਕਲੇਸ਼ ਨਿਬੜਿਆ ਨਹੀਂਗਾ ਜੀ। ਸਹੀ ਹੈ। ਅਗਲੀ ਗੱਲ ਕਰੀਏ ਦੁਆਬੇ ਦੀ। ਕਹਿੰਦੇ ਮੋਦੀ ਜੀ ਵਾਰ-ਵਾਰ ਦੁਆਬੇ ਦਾ ਹੀ ਰੁਖ ਕਰ ਰਹੇ ਨੇ ਜੀ। ਦੇਖੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਅੱਜ ਹੈਗੀ ਆ ਪੰਜਾਬ ਫੇਰੀ। ਠੀਕ ਹੈ ਜੀ। ਇਹਦੇ ਵਿੱਚ ਮਤਲਬ ਕਿ ਉਹਨਾਂ ਨੇ ਪਹਿਲਾਂ ਹਰਿਆਣੇ 'ਚ ਕੁਝ ਥਾਵਾਂ ਤੇ ਉਦਘਾਟਨ ਦੇ ਲਈ ਜਾਣਾ ਹੈ। ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆਉਣਾ ਹੈ। ਜੀ। ਤੇ ਚੰਡੀਗੜ੍ਹ ਦੇ ਵਿੱਚ ਮਤਲਬ ਕਿ 45 ਕੁ ਮਿੰਟ ਦਾ ਸ਼ੋਅ ਹੈ ਨਰਿੰਦਰ ਮੋਦੀ ਜੀ ਦਾ। ਠੀਕ ਹੈ। ਸ਼ੋਅ ਹੀ ਕਵਾਂਗੇ ਕਿਉਂਕਿ ਕਲਾਕਾਰੀ ਵੀ ਹੈ ਤੇ ਲੀਡਰਸ਼ਿਪ ਵੀ ਅੰਦਰ ਹੈਗੀ ਹੈ। ਪ੍ਰਧਾਨ ਮੰਤਰੀ ਵਾਲਾ ਕੰਮ ਤਾਂ ਘੱਟੇ ਲੱਭਦਾ ਜਨਾਬ। ਘੱਟੇ ਲੱਭਦਾ, ਸਹੀ ਹੈ। ਸੋ ਇਸ ਲਈ ਉਹ 45 ਕੁ ਮਿੰਟ ਦੇ ਸ਼ੋਅ ਲਈ ਆਪਾਂ ਗੱਲ ਕਰਕੇ ਜੀ 2 ਕਰੋੜ ਦਾ ਜਰਮਨ ਹੈਂਗਰ ਕਿਹੜਾ ਟੈਂਟ ਏਸੀ ਟੈਂਟੋ ਲੱਗਣਾ ਹੈ। ਸੋ ਉਹਦੀ ਸਾਰਾ ਕੁਝ ਲੱਗਿਆ ਹੋਇਆ ਜੀ, ਸਾਰਾ ਕੁਝ ਹੈ। ਤੇ ਉਹਦੇ ਵਿੱਚ ਇਹਨਾਂ ਨੇ ਚੰਡੀਗੜ੍ਹ ਤੋਂ ਕੁਝ ਚੰਡੀਗੜ੍ਹ ਦੇ ਤੇ ਕੁਝ ਹੋਰ ਪੰਜਾਬੀ ਦੇ ਕਾਲਜ ਦੇ ਵਿੱਚ ਫੰਕਸ਼ਨ ਹੈ ਤੇ ਉੱਥੋਂ ਇਹਨਾਂ ਨੇ ਉਦਘਾਟਨ ਦੀ ਰਸਮਾਂ ਕਰਕੇ ਫਿਰ ਜਲੰਧਰ ਦਾ ਰੁਖ ਕਰਨਾ। ਠੀਕ ਹੈ ਜੀ। ਜਲੰਧਰ ਦੇ ਵਿੱਚ ਰੇਲਵੇ ਸਟੇਸ਼ਨ ਦਾ ਉਦਘਾਟਨ, ਉਹ ਤੋਂ ਇਲਾਵਾ ਹੋਰ ਕੋਈ ਸੜਕਾਂ ਦਾ ਵਰਚੁਅਲ ਉਦਘਾਟਨ, ਕੋਈ ਭਾਰਤਮਾਲਾ ਪ੍ਰੋਜੈਕਟ ਦਾ ਤੇ ਕੋਈ ਹੈਲਥ ਨਾਲ ਸੰਬੰਧਿਤ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ। ਚੰਗੀ ਗੱਲ ਹੈ। ਪ੍ਰਧਾਨ ਮੰਤਰੀ ਜੀ ਜੇ ਪੰਜਾਬ ਆ ਰਹੇ ਨੇ ਤੇ ਉਹਦੇ ਵਿੱਚੋਂ ਇਹ ਚੀਜ਼ਾਂ ਦਾ ਉਦਘਾਟਨ ਕਰਕੇ ਜਾ ਰਹੇ ਤਾਂ ਸਰਕਾਰਾਂ ਦਾ ਬਣਦਾ ਕੰਮ ਕਰਨਾ, ਫਰਜ਼ ਬਣਦਾ। ਪਰ ਜਿਹੜਾ ਇਹ ਦਿਖਾਉਣਾ ਕਿ ਲਓ ਜੀ ਅੱਜ ਵਿਕਾਸ ਦੀ ਗੰਗਾ ਵਹਿ ਜਾਣੀ ਹੈ ਪੰਜਾਬ 'ਚ, ਤੇ ਇਹ ਤੋਂ ਪਹਿਲਾਂ ਤਾਂ ਕੁਝ ਹੋਇਆ ਹੀ ਨਹੀਂ ਸੀ, ਮੋਦੀ ਜੀ ਨੇ ਕੀਤਾ। ਤੇ ਸੋਚੋ ਜੇ ਮੈਂ ਬਿਨਾਂ ਡਬਲ ਇੰਜਨ ਦੀ ਸਰਕਾਰ ਤੋਂ ਮੋਦੀ ਜੀ ਕਰ ਰਹੇ, ਜੇ ਡਬਲ ਇੰਜਨ ਬਣ ਜਾਵੇ ਫਿਰ ਕੀ ਕੁਝ ਕਰਨਗੇ। ਸਹੀ ਕਮਾਲ ਹੈ ਕਿ ਪੰਜਾਬ 'ਚ ਸਰਕਾਰ ਹੈ ਹੀ ਨਹੀਂ, ਕਿ ਪਹਿਲਾਂ ਸਰਕਾਰ ਹੈ ਹੀ ਨਹੀਂ ਕਦੇ। ਸਹੀ ਗੱਲ ਹੈ, ਬਿਲਕੁਲ। ਇਹ ਕਿਹੜਾ ਤਰੀਕਾਕਾਰ ਹੋਇਆ ਕਿ ਜੇ ਸਾਡੀ ਵਾਲੀ ਪਾਰਟੀ ਸਰਕਾਰ ਹੋਊਗੀ ਤਾਂ ਕੇਂਦਰ ਦਾ ਰੁਖ ਹੋਰ ਹੋਊਗਾ। ਸਰਕਾਰ ਤੋਂ ਸਰਕਾਰ ਰੁਖ ਹੀ ਨਹੀਂ, ਅਜਿਹਾ ਨਹੀਂ ਹੁੰਦਾ। ਜੀ ਸਹੀ। ਸੋ ਜੇ ਤੁਸੀਂ ਇਹ ਤਰੀਕਾ ਅਪਣਾਉਣੇ ਫਿਰ ਤੁਸੀਂ ਲੋਕਤੰਤਰਕ ਤਰੀਕੇ ਨਾਲ ਨਹੀਂ ਚੱਲ ਰਹੇ। ਪਰ ਇਹ ਵਿਤਕਰਾ, ਇਹ ਤਰੀਕਾ ਬਾਕੀ ਪਾਰਟੀਆਂ 'ਚ ਵੀ ਰਿਹਾ। ਫਰਕ ਇਹ ਹੈ ਕਿ ਇਹ ਬੋਲ ਕੇ ਕਰਦੇ ਨੇ, ਚੁੱਪ ਕਰਕੇ ਕਰਦੇ ਸੀ, ਕਰਦੇ ਸਾਰੇ ਏਦਾਂ ਹੀ ਨੇ। ਸਾਰੇ ਨਹੀਂ, ਬਿਲਕੁਲ। ਜੇ ਸਾਡੇ ਵਾਲੀ ਆ ਤਾਂ ਹੋਰ ਹੈ, ਹੋਰ ਵਾਲੀ ਆ ਤਾਂ ਹੋਰ ਹੈ। ਚਲੋ, ਮੋਦੀ ਜੀ ਆ ਰਹੇ ਨੇ ਤੇ ਮੋਦੀ ਜੀ ਪੰਜਾਬ ਆ ਰਹੇ ਨੇ, ਪਰ ਗੌਰ ਕਰਕੇ ਦੇਖੋ ਕਿ ਦੁਆਬੇ ਆ ਰਹੇ। ਠੀਕ ਹੈ ਜੀ। ਜਲੰਧਰ ਆਉਣਾ ਇਹਦੇ ਮਾਇਨੇ ਹੈ। ਅੱਜ ਤੋਂ 5 ਮਹੀਨੇ ਪਹਿਲਾਂ ਡੇਰਾ ਸੱਚਖੰਡ ਬੱਲਾ ਆਏ ਸੀ। ਜੀ ਸਹੀ ਹੈ। ਤੇ ਦੁਬਾਰਾ ਉਹੀ ਖੇਤਰ ਚੁਣਿਆ। ਬੇਸ਼ੱਕ ਇਹ ਮਤਲਬ ਜੇ ਆਪਾਂ ਗੱਲ ਕਰੀਏ ਤਾਂ ਇਹ ਕੋਈ ਪਹਿਲਾ ਦੌਰਾ ਤਾਂ ਹੈ ਨਹੀਂਗਾ ਉਹਨਾਂ ਦਾ। ਇਹ ਤੋਂ ਪਹਿਲਾਂ ਵੀ ਮਤਲਬ ਕਈ ਵਾਰ ਉਹ ਪੰਜਾਬ ਆ ਰਹੇ। ਦੇਖੋ ਇਹ ਦੇਖੋ ਕਿ 5 ਫਰਵਰੀ 2022 ਨੂੰ ਜਦੋਂ ਫਿਰੋਜ਼ਪੁਰ ਵਾਲੀ ਘਟਨਾ ਵਾਪਰੀ ਆ, ਜਦੋਂ ਚੰਨੀ ਨੇ ਕਿਹਾ ਕਿ ਉਹੀ ਝੂਠ ਬੋਲੀ ਜਾਂਦੇ ਨੇ, ਅਜਿਹਾ ਕੁਛ ਨਹੀਂ ਹੋਇਆ, ਐਵੇਂ ਕਹੀ ਜਾਂਦੇ ਨੇ ਹਨਾ। ਉਹ ਤੋਂ ਬਾਅਦ ਫਿਰ ਫਰਵਰੀ 2022 ਚ ਤੁਸੀਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਮੰਗਣ ਆਏ, ਜਲੰਧਰ ਚ ਪਠਾਨਕੋਟ ਚ ਬੀਜੇਪੀ ਦੀ ਪ੍ਰਚਾਰ ਕੀਤਾ, ਪਰ ਸੀਟਾਂ ਪੰਜਾਬ ਚ 2 ਹੀ ਆਈਆਂ। ਉਹ ਤੋਂ ਬਾਅਦ ਫਿਰ ਤੁਸੀਂ ਜਿੱਦਾਂ ਹੀ ਸਰਕਾਰ ਬਣ ਗਈ ਪੰਜਾਬ ਚ, ਆਮ ਆਦਮੀ ਪਾਰਟੀ ਤੁਹਾਨੂੰ ਮੋਹਾਲੀ ਬੁਲਾਇਆ। ਉਸ ਘਟਨਾ ਦੀ ਮੁੱਖ ਮੰਤਰੀ ਭਗਵੰਤ ਮਾਨ ਮਾਫੀ ਮੰਗ ਕੇ ਤੁਹਾਡੇ ਨੇੜੇ ਲੱਗਣਾ ਚਾਹੁੰਦੇ ਸੀਗੇ ਬੀਜੇਪੀ ਦੇ, ਹਨਾ। ਚਲੋ, ਉਹ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਫਿਰ ਤੁਸੀਂ ਮਈ 2024 ਚ ਆਏ ਲੋਕ ਸਭਾ ਚੋਣਾਂ ਚ, ਹੈਨਾ। ਕੀ ਪਟਿਆਲਾ, ਕੀ ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਹੈਨਾ, ਪਤਾ ਨਹੀਂ ਕਿੱਥੇ ਕਿੱਥੇ ਚੋਣ ਰੈਲੀਆਂ ਕਰ ਗਏ, ਸੀਟ ਕੋਈ ਨਹੀਂ ਆਈ ਤੁਹਾਡੀ, ਹੈਨਾ। ਉਹ ਤੋਂ ਬਾਅਦ ਤੁਸੀਂ ਫਿਰ ਆਦਮਪੁਰ ਵਾਲੇ ਮਾਮਲੇ ਚ ਆਏ ਮਈ ਦੇ ਵਿੱਚ, ਫਿਰ ਤੁਸੀਂ ਹੜ੍ਹਾਂ ਵਾਲੇ ਮਾਮਲੇ ਚ ਵੀ ਆ ਕੇ ਚਲੇ ਗਏ, ਹੈਨਾ। ਤੇ ਫਿਰ ਤੁਸੀਂ ਜਲੰਧਰ ਡੇਰਾ ਸੱਚਖੰਡ ਬੱਲਾ ਆ ਕੇ ਗਏ 1 ਫਰਵਰੀ 2026 ਨੂੰ, ਤੇ ਹੁਣ 5 ਕੁ ਮਹੀਨਿਆਂ ਬਾਅਦ ਇਹ ਤੁਸੀਂ ਕਹਿ ਲਓ ਕਿ ਤੁਹਾਡੀ ਦੁਬਾਰਾ ਫੇਰੀ ਦੁਆਬੇ ਦੇ ਵਿੱਚ ਹੈ। ਜੀ ਕਾਰਨ ਬੀਜੇਪੀ ਪੰਜਾਬ ਦੇ ਵਿੱਚ ਆਪਣੀ ਪਾਰਟੀ ਦੀ ਐਂਟਰੀ ਦਲਿਤ ਵੋਟ ਦੇ ਸਹਾਰੇ ਕਰਾਉਣਾ ਚਾਹੁੰਦੀ ਹੈ। ਜੀ ਮੈਨੂੰ ਲੱਗਦਾ ਹੈ ਕਿ ਸ਼ਹਿਰੀ ਵਰਗ, ਵਪਾਰੀ ਵਰਗ, ਹਿੰਦੂ ਵਰਗ ਪੰਜਾਬ ਦਾ 33-34% ਲਾਏ ਤਾਂ ਗਰੰਟਡ ਹੈ। ਇਹਨਾਂ ਨੂੰ ਤਾਂ ਰਾਮ ਦੇ ਨਾਂ ਤੇ ਅਸੀਂ ਜਿਵੇਂ ਮਰਜ਼ੀ ਨਾਲ ਤੋਰੀ ਫਿਰ ਜਾਈਏ, ਚਾਹੇ ਵਪਾਰੀਆਂ ਨੂੰ ਫਾਇਦਾ ਦਈਏ, ਮਤਲਬ ਵਪਾਰੀਆਂ ਤੋਂ ਭਾਵ ਛੋਟਾ ਦੁਕਾਨਦਾਰ, ਛੋਟਾ ਉਦਯੋਗਪਤੀ, ਉਹਦੇ ਜੋ ਮਰਜ਼ੀ ਕਰੀ ਵੀ ਜਾਈਏ ਤੇ ਹੈਨਾ, ਰਾਮ ਜੀ ਦੇ ਨਾਂ ਤੇ ਉਹਨੂੰ ਠੱਗ ਲਾਂਗੇ, ਕੋਈ ਚੱਕਰ ਨਹੀਂ। ਉਹ ਗਰੰਟਡ ਲੈ ਰਹੇ ਨੇ ਇਸ ਗੱਲ ਨੂੰ। ਸਹੀ ਹੈ। ਤੇ ਦੂਜਾ ਉਹਨੂੰ ਲੱਗਦਾ ਕਿ ਜਿਹੜਾ ਪੰਜਾਬ ਦੇ ਵਿੱਚ 32-33% ਐਸੀ ਭਾਈਚਾਰਾ, ਹਾਂਜੀ, ਜਿਹਦੇ ਵਿੱਚੋਂ ਅੱਧਾ ਵੀ ਅਸੀਂ ਖਿੱਚ ਕੇ ਲੈ ਗਏ ਤੇ ਲੈ ਗੱਲ ਬਣ, ਮਤਲਬ ਕੀ ਸਮਝਦਾ ਕਿ ਇਹ ਤੁਹਾਡੀਆਂ ਯੋਜਨਾਵਾਂ ਨਾਲ ਭਰਮਾਇਆ ਜਾਊਗਾ। ਇਹਨੂੰ ਤੁਸੀਂ ਖਰੀਦਣ ਦੀ ਯੋਜਨਾ ਬਣਾ ਕੇ ਸੋਚ ਰਹੇ ਹੋ। ਸਹੀ ਹੈ। ਕਿਹੜਾ ਨੁਕਤਾ ਭਰਾਵਾ, ਪੰਜਾਬ ਦਾ ਸ਼ਹਿਰੀ ਵਰਗ ਵੀ, ਪੰਜਾਬ ਦਾ ਵਪਾਰੀ ਵਰਗ ਵੀ, ਪੰਜਾਬ ਦਾ ਹਿੰਦੂ ਵਰਗ ਵੀ, ਪੰਜਾਬ ਦਾ
ਐਸੀ ਭਾਈਚਾਰਾ ਵੀ ਪੰਜਾਬ ਦਾ, ਦਲਿਤ ਵਰਗ ਵੀ, ਵੱਖੋ-ਵੱਖ ਵਰਗ ਵੀ, ਇਹ ਪੰਜਾਬ ਦੇ ਨੇ। ਇਹ ਜਮਨਾ ਪਾਰ ਵਾਲੇ ਨਹੀਂ ਹੈਗੇ ਜਿਹੜੇ ਤੁਹਾਡੇ ਉਹਨਾਂ ਫਾਰਮੂਲੇ 'ਚ ਫਿੱਟ ਆ ਜਾਣਗੇ। ਇੱਥੇ ਉਹ ਫਾਰਮੂਲਾ ਪੂਰੀ ਤਰ੍ਹਾਂ ਚੱਲਦਾ ਨਹੀਂ ਇਹਨਾਂ ਦਾ। ਇਹੀ ਬੀਜੇਪੀ ਨੂੰ ਸਮਝ ਨਹੀਂ ਆਉਂਦੀ। ਆ ਸਤਲੁਜ ਫਿਲਮ ਦੇ ਰਾਹੀਂ ਜਿਹੜਾ ਨਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ, ਉਹਨੂੰ ਪੰਜਾਬ ਵਾਲਿਆਂ ਨੇ ਠੁੱਸ ਕਰਤਾ। ਹੁਣ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕਰੀਏ ਕੀ। ਫਿਰ ਟਵੀਟ ਦਾ ਰੰਗ ਬਦਲ ਗਿਆ ਜਦ ਰਵਨੀਤ ਬਿੱਟੂ ਦਾ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਪੰਜਾਬ ਦੇ ਵਿੱਚ ਕਰੀਬ 32% ਤੇ 31.94% ਐਸੀ ਭਾਈਚਾਰਾ ਜੀ। ਕੁੱਲ ਸਾਡੀ ਜਿਹੜੀ ਆਬਾਦੀ ਹੈ ਉਹਦੇ ਵਿੱਚੋਂ 32% 31.94% ਦੀ ਲਗਭਗ ਐਸੀ ਭਾਈਚਾਰਾ ਜਿਹੜਾ ਔਨ ਰਿਕਾਰਡ ਹੈ। ਜਦੋਂ ਜਨਸੰਖਿਆ ਦਾ ਨਵਾਂ ਅੰਕੜਾ ਆ ਜਾਊਗਾ ਫਿਰ ਉਹਦੇ ਹਵਾਲੇ ਨਾਲ ਹੋਰ ਵੱਧ ਕੇ ਆ ਜੂਗੀ ਗੱਲ। ਹਾਂਜੀ। ਹੁਣ ਪਰ ਇਹਦੇ ਵਿੱਚੋਂ ਸਭ ਤੋਂ ਵੱਧ ਜੇ ਕਿਤੇ ਹੈਗਾ ਤਾਂ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ 'ਚ। ਉੱਥੇ ਲਗਭਗ 43%, 42.51% ਤੋਂ ਵੱਧ ਐਸੀ ਦੀ ਵੋਟ ਹੈ ਨਵਾਂ ਸ਼ਹਿਰ 'ਚ। ਠੀਕ ਹੈ। ਅੱਛਾ। ਦੂਏ ਨੰਬਰ ਤੇ ਜਲੰਧਰ ਆਉਂਦਾ ਹੈ ਜਿੱਥੇ ਲਗਭਗ 39%, 38.95% ਐਸੀ ਭਾਈਚਾਰੇ ਦੀ ਵੋਟ ਹੈ। ਜਲੰਧਰ ਤੋਂ ਬਾਅਦ ਹੁਸ਼ਿਆਰਪੁਰ ਆਉਂਦਾ ਜਿੱਥੇ 35% ਦੇ ਕਰੀਬ ਵੋਟ ਹੈ, 35.14। ਫਿਰ ਉਹ ਤੋਂ ਬਾਅਦ ਕਪੂਰਥਲਾ ਆਉਂਦਾ ਜਿੱਥੇ 34%, 33.94% ਐਸੀ ਭਾਈਚਾਰੇ ਦੀ ਵੋਟ ਹੈ। ਸੋ ਆਹ ਖੇਤਰ ਇਸ ਲਈ ਬੀਜੇਪੀ ਦੀ ਪਸੰਦ ਬਣਦਾ ਕਿ ਜੇ ਇੱਥੋਂ ਗੱਲ ਬਣ ਗਈ ਤਾਂ ਆਪਣੀ ਕਸ਼ਤੀ ਪੰਜਾਬ 'ਚ ਪਾਰ ਲੱਗ ਸਕਦੀ ਹੈ। ਸੋ ਦਿਖਾਉਣ ਨੂੰ ਇਹ ਵਿਕਾਸ ਯੋਜਨਾਵਾਂ, ਦਿਖਾਉਣ ਨੂੰ ਇਹ ਉਦਘਾਟਨ, ਅਸਲ 'ਚ ਪੰਜਾਬ 'ਚ ਬੀਜੇਪੀ ਦਾ ਚੋਣ ਬਿਗਲ ਵਜਾਉਣ ਆ ਰਹੇ ਨੇ ਨਰਿੰਦਰ ਮੋਦੀ ਜੀ। ਤੇ ਉਹਨਾਂ ਨੂੰ ਲੱਗਦਾ ਕਿ ਦਬਾਬੇ ਤੋਂ ਗੱਲ ਤੋਰ ਕੇ ਮੈਂ ਇਸ ਖੇਤਰ ਜਿਹੜਾ ਪੜ੍ਹੇ ਲਿਖੇ ਦੇ ਪੱਖੋਂ ਵੀ, ਸਮਝ ਪੱਖੋਂ ਵੀ ਅਹਿਮ ਹੈ ਤੇ ਉੱਥੇ ਐਸੀ ਭਾਈਚਾਰੇ ਦੀ ਵੋਟ ਵੀ ਵੱਧ ਹੈ, ਆਪਾਂ ਉਹਨੂੰ ਏਦਾਂ ਕੈਸ਼ ਕਰ ਲਾਂਗੇ। ਸੋ ਦੇਖਦੇ ਹਾਂ ਜੀ, ਇੱਥੇ ਬੜੇ ਕੈਸ਼ ਕਰਨ ਆਉਂਦੇ ਰਹੇ, ਕਿਹਦੀ ਗੱਡੀ ਪਾਰ ਲੱਗਦੀ ਹੈ ਤਾਂ ਉਹਦਾ ਬਖਸ਼ ਦੱਸੂਗਾ। ਫਿਲਹਾਲ ਬੀਜੇਪੀ ਸਰਕਾਰੀ ਪੈਸੇ ਤੇ ਚੋਣ ਰੈਲੀ ਕਰਨ ਆ ਰਹੀ। ਸਹੀ ਹੈ ਜੀ। ਮੋਦੀ ਸਾਹਿਬ ਮੋਨੀ ਬਾਬਾ ਕਿਉਂ ਬਣੇ ਹੋਏ ਆ ਸ਼ਰਮਾ ਜੀ? ਦੇਖੋ, ਮੋਨੀ ਬਾਬਾ ਮਨਮੋਹਨ ਸਿੰਘ ਹੋਰੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸੀ ਨਾ, ਹਾਂਜੀ, ਤਾਂ ਉਹਨਾਂ ਲਈ ਇਹਨਾਂ ਨੇ ਸ਼ਬਦ ਪ੍ਰਚਾਰਿਆ ਸੀਗਾ। ਬੀਜੇਪੀ ਨੇ ਉਹ ਸ਼ਬਦ ਖੜਿਆ ਸੀਗਾ ਕਿ ਮੋਨੀ ਪ੍ਰਧਾਨ ਮੰਤਰੀ ਨੇ, ਮੋਹਨ ਪ੍ਰਧਾਨ ਮੰਤਰੀ ਹੈ ਨਾ, ਮਨਮੋਹਨ ਨੂੰ ਮਨਮੋਹਨ ਹੈ ਨਾ, ਮਨਮੋਹਨ ਕਹਿੰਦੇ ਸੀਗੇ, ਏਦਾਂ ਕਹਿ ਕੇ ਪ੍ਰਚਾਰ ਦੇ ਵਿੱਚ। ਤੇ ਅੱਜ ਜੇ ਅਸੀਂ ਕਹੀਏ ਕਿ ਨਰਿੰਦਰ ਦੀ ਥਾਂ ਤੇ ਮਨਿੰਦਰ ਪ੍ਰਧਾਨ ਮੰਤਰੀ ਨੇ, ਫਿਰ ਇਹਨਾਂ ਦੇ ਮੂਹਰੇ ਵੀ ਮੋਹਨ ਲੱਗ ਜਾਵੇ। ਸਹੀ ਹੈ। ਵੈਸੇ ਮਨਮੋਹਨ ਸਿੰਘ ਦੇ ਜਾਣ ਤੋਂ ਬਾਅਦ ਇਹਨਾਂ ਦੇ ਆਉਣ ਤੇ ਇਹੀ ਕਿਹਾ ਗਿਆ ਬੀਜੇਪੀ ਵੱਲੋਂ ਜਾਂ ਸਮਰਥਕਾਂ ਵੱਲੋਂ ਕਿ ਭਾਈ ਦੇਖੋ ਜੀ, ਬੋਲਣ ਵਾਲਾ ਪ੍ਰਧਾਨ ਮੰਤਰੀ ਤਾਂ ਹੁਣ ਮਿਲਿਆ ਹੈ ਨਾ, ਜਵਾਬ ਦੇਣ ਵਾਲਾ, ਅੜਨ ਵਾਲਾ, ਖੜਨ ਵਾਲਾ ਪ੍ਰਧਾਨ ਮੰਤਰੀ ਤਾਂ ਹੁਣ ਮਿਲਿਆ। ਜਨਾਬ ਦੱਸ ਦਿਓ, ਰੂਸ ਯੂਕਰੇਨ ਦੀ ਜੰਗ ਦੇ ਵਿੱਚ ਹੈ ਨਾ ਸਹੀ ਪੱਖ ਤੇ ਖੜਨ ਦੀ ਹਿੰਮਤ ਦਿਖਾਈ ਹੋਵੇ, ਹੈ ਨਾ, ਜਾਂ ਅਮਰੀਕਾ ਵੱਲੋਂ ਇਜ਼ਰਾਈਲ ਨਾਲ ਮਿਲ ਕੇ ਇਰਾਨ ਤੇ ਕੀਤੇ ਗਏ ਹਮਲਿਆਂ ਦੇ ਦਰਮਿਆਨ ਗਲਤ ਨੂੰ ਗਲਤ ਕਹਿਣ ਦੀ, ਠੀਕ ਨੂੰ ਠੀਕ ਕਹਿਣ ਦੀ ਹਿੰਮਤ ਦਿਖਾਈ ਹੋਵੇ ਜੀ। ਅਮਰੀਕਾ ਬਾਰ-ਬਾਰ ਟੈਰਿਫਾਂ ਦੀ ਗੱਲ ਕਰਦਾ ਸੀ, ਮੋਨੀ ਬਾਬਾ ਦਾ ਜੇ ਮੋਨ ਟੁੱਟਿਆ ਹੋਵੇ ਤਾਂ ਦੱਸ ਦਿਓ ਮੈਨੂੰ, ਹੈ ਨਾ। ਅਮਰੀਕਾ ਨੇ ਹੁਣ ਫੇਰ ਕਹਿਤਾ 100% ਦੀ ਟੈਰਿਫ ਦੀ ਤਿਆਰੀ ਹੈ ਜੀ, ਦੱਸ ਦਿਓ ਜੇ ਮੋਨ ਟੁੱਟਿਆ ਹੋਵੇ। ਦੇਸ਼ ਭਰ ਦੀਆਂ ਜਥੇਬੰਦੀਆਂ, ਸੰਸਥਾਵਾਂ ਹੈ ਨਾ ਕੋਠੇ ਚੜ੍ਹ ਰੌਲਾ ਪਾਉਂਦੀਆਂ ਕਿ ਜੇ ਅਮਰੀਕਾ ਨੇ ਉਹ ਵਪਾਰਕ ਸਮਝੌਤਾ ਸਿਰੇ ਚੜਾਤਾ ਤਾਂ ਖੇਤੀ ਵੀ ਜਾਊ, ਸਹਾਇਕ ਧੰਦੇ ਵੀ ਜਾਣਗੇ, ਹੋਰ ਉਦਯੋਗ ਵੀ ਜਾਣਗੇ, ਸਭ ਤੇ ਅਸਰ ਪਊਗਾ। ਪਰ ਮੋਨੀ ਬਾਬਾ ਦਾ ਮੋਨ ਟੁੱਟਦਾ ਹੋਵੇ ਤਾਂ ਦੱਸ ਦਿਓ। ਚਲੋ, ਇਹ ਗੱਲਾਂ ਤਾਂ ਇੱਕ ਪਾਸੇ ਰਹਿ ਗਈਆਂ। ਜਿਹੜੇ ਆਧਾਰ ਤੇ ਬੀਜੇਪੀ ਨੇ ਆਪਣਾ ਵੋਟ ਬੈਂਕ ਕਾਇਮ ਕੀਤਾ, ਯੋਜਨਾਵਾਂ ਦੀ ਬਜਾਏ ਧਰਮ ਦੀ ਆੜ, ਧਰਮ ਦੇ ਵਿੱਚ ਰਾਮ ਜੀ ਦਾ ਸਹਾਰਾ ਜੀ, ਉਸ ਰਾਮ ਮੰਦਿਰ ਦੇ ਜਦੋਂ ਚੜਾਵੇ ਦਾ ਮਾਮਲਾ ਆਇਆ ਤਦ ਵੀ ਮੋਨੀ ਬਾਬਾ ਮੌਨ ਹੋ ਗਏ। ਮੋਨੀ ਬਾਬਾ ਦਾ ਮੌਨ ਉੱਥੇ ਵੀ ਨਹੀਂ ਟੁੱਟਿਆ। ਮੈਨੂੰ ਦੱਸੋ ਕਿ ਰਾਮ ਮੰਦਿਰ ਦੇ ਮਾਮਲੇ 'ਚ ਪਹਿਲੇ ਦਿਨ ਤੋਂ, ਜਦੋਂ ਟਰਸਟ ਬਣਨ ਦੀ ਪ੍ਰਕਿਰਿਆ ਹੋਣ ਤੋਂ ਪਹਿਲਾਂ ਜ਼ਮੀਨਾਂ ਦਾ ਖਰੀਦ ਦਾ ਪਹਿਲੂ ਆਇਆ, ਹਾਂਜੀ, ਤਦ ਮਸਲਾ ਬਣ ਗਿਆ ਕਿ ਵੀ ਇਹ ਤਾਂ ਜ਼ਮੀਨ ਪਹਿਲਾਂ ਐਂ ਕਰ ਲਈ, ਫਿਰ ਟਰਸਟ ਦੇ ਨਾਮ ਕਰ ਲਈ, ਇਹ ਤਾਂ ਕਪੜਾ ਕਰੋੜਾਂ ਅਰਬਾਂ ਦਾ। ਮੋਨੀ ਬਾਬਾ ਨੇ ਕੋਈ ਮੌਨ ਤੋੜਿਆ ਹੋਵੇ ਤਾਂ ਦੱਸੋ। ਟਰਸਟ ਇਹਨਾਂ ਦੀ ਇੱਛਾ ਅਨੁਸਾਰ ਬਣਿਆ, ਇਹਨਾਂ ਦੇ ਹੈ ਨਾ ਪਸੰਦ ਅਨੁਸਾਰ ਬਣਿਆ। ਰਾਮ ਮੰਦਿਰ ਜੀ ਦਾ ਨੀਂਹ ਪੱਥਰ ਇਹਨਾਂ ਨੇ ਰੱਖਿਆ। ਰਾਮ ਮੰਦਿਰ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਹੈ ਨਾ, ਮੂਰਤੀ ਸਥਾਪਨਾ ਦੀ ਰਸਮ, ਮੰਦਿਰ ਦੇ ਉਦਘਾਟਨ ਦੀ ਰਸਮ ਇਹਨਾਂ ਨੇ ਕੀਤੀ। ਪਹਿਲੀ ਬਰਸਾਤ 'ਚ ਹੈ ਨਾ ਅਯੋਧਿਆ ਦੇ ਰੇਲਵੇ ਸਟੇਸ਼ਨ ਤੋਂ ਲੈ ਕੇ ਰਾਮ ਮੰਦਿਰ ਦੇ ਅੰਦਰ ਗਰਭ ਗ੍ਰਹਿ ਤੱਕ ਸਾਰਾ ਕੁਝ ਹੋ ਗਿਆ ਸੀ ਜੀ। ਮੋਨੀ ਬਾਬਾ ਦਾ ਮੌਨ ਤਾਂ ਨਹੀਂ ਟੁੱਟਿਆ ਨਾ। ਹੁਣ ਇਹ ਚੜਾਵਾ ਇੱਕ ਵਾਰ ਦੀ ਗਿਣਤੀ ਦਾ ਮਸਲਾ ਵੀ ਨਹੀਂ ਹੈਗਾ, ਅਰਬਾਂ ਖਰਬਾਂ ਦਾ ਮਾਮਲਾ ਬਣ ਗਿਆ ਜੀ, ਪਰ ਮੋਨੀ ਬਾਬਾ ਦਾ ਮੌਨ ਨਹੀਂ ਟੁੱਟਿਆ। ਉਹ ਛੱਡੋ,
ਇਹ ਤੋਂ ਪਹਿਲਾਂ CBSE ਵੱਲੋਂ 12ਵੀਂ ਦੇ ਪੇਪਰਾਂ ਦਾ ਮਾਮਲਾ ਆਇਆ, ਹੈ ਨਾ, ਤੇ ਉੱਥੇ ਜਨਾਬ ਦਾ ਮੌਨ ਨਹੀਂ ਟੁੱਟਿਆ। ਫਿਰ ਆ ਗਿਆ ਸੋਨਮ ਵਾਂਗਚੁਕ, ਉੱਥੇ ਹੈ ਨਾ ਲਗਾਤਾਰ ਮਰਨ ਵਰਤ ਤੇ ਹੈ, ਚਾਹੇ ਉਹ ਪਲੇਟਫਾਰਮ ਕਾਕਰੋਚ ਵਾਲਿਆਂ ਦਾ ਜਾਂ ਕੀ ਹੈ ਨਾ। ਪਰ ਉਹ ਨੀਟ ਪ੍ਰੀਖਿਆ ਵਾਲੇ ਮਾਮਲੇ 24 ਲੱਖ ਤੋਂ ਵੱਧ ਜਵਾਕ ਪਰਿਵਾਰ ਪ੍ਰਭਾਵਿਤ ਹੋਏ, ਮਾਪੇ ਪ੍ਰਭਾਵਿਤ ਹੋਏ, ਮੋਨੀ ਬਾਬਾ ਦਾ ਮੌਨ ਨਹੀਂ ਟੁੱਟਿਆ। ਨਾ ਜਿਹੜੇ ਆਧਾਰ ਤੇ ਤੁਹਾਡੀ ਰਾਜਨੀਤੀ ਟਿੱਕੀ ਹੋਵੇ, ਹੈ ਨਾ, ਮਤਲਬ ਅਡਵਾਨੀ ਦਾ ਰੱਥ ਯਾਤਰਾ ਜੀ, ਆਹ ਸਾਰਾ ਕੁਝ ਜੀ, ਉਹ ਸਾਰਾ ਕੁਝ ਜੀ, ਹੈ ਨਾ, ਤੇ ਉਹ ਫਸਲ ਤੁਸੀਂ ਵੱਢੀ ਹੋਵੇ, ਸਹੀ ਹੈ, ਤੇ ਹੁਣ ਤੁਸੀਂ ਉਸ ਰਾਮ ਜੀ ਦੇ ਨਾਂ ਦੇ ਉੱਤੇ ਹੋ ਰਹੇ ਘਪਲੇ ਤੇ ਵੀ ਨਾ ਬੋਲੋ, ਤੇ ਤੁਹਾਨੂੰ ਮੋਨੀ ਬਾਬਾ ਨਾ ਕਹੀਏ ਤਾਂ ਹੋਰ ਕੀ ਕਹੀਏ। ਸਹੀ ਹੈ। ਪਰ ਤੁਸੀਂ ਕਮਾਲ ਦੇਖੋ ਜੀ, ਨਰਿੰਦਰ ਮੋਦੀ ਵਿਰੋਧੀ ਧਿਰ ਦੇ ਵਿੱਚੋਂ ਵਿਰੋਧੀ ਧਿਰ ਦਾ ਲੀਡਰ ਰਾਹੁਲ ਗਾਂਧੀ ਅੱਜ ਕੱਲ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਨੂੰ ਜਾਂ ਇਹਨਾਂ ਨੂੰ ਹਰ ਮੁੱਦੇ ਤੇ ਘੇਰਦਾ। ਪਰ ਰਾਮ ਮੰਦਿਰ ਵਾਲੇ ਮਸਲੇ ਤੇ ਰਾਹੁਲ ਗਾਂਧੀ ਵੀ ਮੋਨੀ ਬਾਬਾ ਬਣੇ। ਰਾਮ ਮੰਦਿਰ ਵਾਲੇ ਮਾਮਲੇ ਤੇ, ਚੜਾਵੇ ਦੇ ਘਪਲੇ ਦੇ ਮਾਮਲੇ ਤੇ, ਠੱਗੀ ਚੋਰੀ ਦੇ ਮਾਮਲੇ ਤੇ ਰਾਹੁਲ ਗਾਂਧੀ ਦੀ ਇੱਕ ਵੀ ਟਿੱਪਣੀ, ਇੱਕ ਵੀ ਟਵੀਟ ਦਿਖਾ ਦਿਓ। ਮੈਜੋਰਟੀ ਸੈਂਟੀਮੈਂਟ ਦਾ ਹਿੱਸਾ ਹੈ ਕਿ ਭਾਈ ਜੇ ਮੈਂ ਬੋਲਿਆ ਇਸ ਮਸਲੇ ਤੇ ਤਾਂ ਉਸ ਮੁੱਖ ਮੁੱਦੇ ਤੇ ਧਿਆਨ ਹਟ ਕੇ ਮੇਰੇ ਤੇ ਸ਼ੁਰੂ ਹੋ ਜਾਣਗੇ, ਇਸ ਲਈ ਮੇਰੇ ਪਰਿਵਾਰ ਦੇ ਰੋਲ ਤੇ ਸ਼ੁਰੂ ਹੋ ਜਾਣਗੇ, ਤਾਂ ਨਹੀਂ ਡਰਦੇ ਬੋਲਦੇ। ਜਾਂ ਹੁਣ ਇਹ ਮੰਨਦੇ ਨੇ ਕਿ ਮੇਰਾ ਕੱਦ ਐਡਾ ਬੜਾ ਹੋ ਗਿਆ, ਪਹਿਲਾਂ ਜੇ ਮੋਦੀ ਬੋਲੂ ਤਾਂ ਮੈਂ ਜਵਾਬ ਚ ਬੋਲੂ, ਨਹੀਂ ਇਸ ਮਸਲੇ ਤੇ ਜੇ ਮੋਦੀ ਨਹੀਂ ਬੋਲਦਾ ਮੈਂ ਨਹੀਂ ਬੋਲਦਾ। ਤਾਂ ਰਾਹੁਲ ਗਾਂਧੀ ਜਾਣਦੇ ਨੇ। ਪਰ ਜੇ ਪ੍ਰਧਾਨ ਮੰਤਰੀ ਮੋਨੀ ਬਾਬਾ ਇਹਨਾਂ ਮਸਲਿਆਂ ਦੇ ਉੱਤੇ ਜਾਂ ਹੋਰ ਮੁੱਦਿਆਂ ਦੇ ਉੱਤੇ, ਤਾਂ ਫਿਰ ਰਾਹੁਲ ਗਾਂਧੀ ਵੀ ਮੋਨੀ ਬਾਬਾ। ਪਰ ਅੱਜ ਪੰਜਾਬ ਆ ਰਹੇ ਨੇ ਨਰਿੰਦਰ ਮੋਦੀ ਜੀ। ਅੱਜ ਦੇਖਦੇ ਆ ਕਿ ਪੰਜਾਬ ਨੂੰ ਕੇਂਦਰ ਤੇ ਰੱਖ ਕੇ ਜੇ ਰਾਜਨੀਤੀ ਕਰਨ ਦੀ ਇੱਛਾ ਹੈ, ਹੋਰ ਬਹੁਤ ਕੁਝ ਬੋਲਣਗੇ, ਪਰ ਉਹ ਮੌਨ ਕੀ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ, ਕੀ ਪੰਜਾਬ ਦੀ ਆਰਥਿਕਤਾ ਦੇ ਮਸਲੇ ਤੇ, ਕੀ ਪੰਜਾਬ ਦੇ ਜਿਹੜੇ ਸਾਡਾ ਲਾਂਘੇ ਵਾਲਾ ਮਸਲਾ ਉਹਦੇ ਉੱਤੇ, ਜੋ ਤਾਜ਼ਾ ਪੁਲਿਸ ਤਸ਼ੱਦਦ ਵਾਲੇ ਮਾਮਲੇ ਤੇ, ਮਨੁੱਖੀ ਅਧਿਕਾਰ ਵਾਲਾ ਪਹਿਲੂ ਤੇ ਫਿਲਮ ਦਾ ਮਾਮਲਾ, ਜਾਂ ਉਹਦੇ ਨਾਲ ਜੁੜ ਕੇ ਉਸ ਪੁਲਿਸ ਦਾ ਮਾਮਲਾ, ਕਮਿਸ਼ਨ ਦਾ ਮਾਮਲਾ, ਇਹਨਾਂ ਸਾਰੇ ਮਾਮਲਿਆਂ ਤੇ ਮੂੰਹ ਟੁੱਟਦਾ ਕਿ ਨਹੀਂ, ਅੱਜ ਇਹ ਵੀ ਪਤਾ ਲੱਗ ਜਾਊਗਾ। ਜੀ ਸਹੀ ਹੈ, ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਉਸ DSP ਦੀ, ਜਿਹੜਾ ਜੇਈ ਨੂੰ ਫਸਾਉਂਦਾ ਖੁਦ ਹੀ ਫਸ ਗਿਆ, ਸ਼ਰਮਾ ਜੀ। ਪ੍ਰਵੀਨ ਜੀ, ਇਹਨਾਂ ਦਿਨਾਂ ਦੇ ਵਿੱਚ ਫਿਲਮ ਸਤਲੁਜ ਦੇ ਹਵਾਲੇ ਨਾਲ ਜੀ ਪੁਲਿਸ ਦੀ ਕਾਰਗੁਜ਼ਾਰੀ ਦੀ ਖੂਬ ਸਮੀਖਿਆ ਹੋ ਰਹੀ ਹੈ। ਜੀ ਬਿਲਕੁਲ, ਖੂਬ ਪੜਚੋਲ ਹੋ ਰਹੀ ਹੈ। ਤੇ ਇਹਨਾਂ ਦਿਨਾਂ ਦੇ ਵਿੱਚ ਅਜਿਹੀ ਖਬਰ ਆਵੇ ਦਾ ਮਤਲਬ ਪਰਵਾਹ ਹੀ ਨਹੀਂ ਕਿ ਸਾਨੂੰ, ਕਿ ਨਹੀਂ ਤਾਂ ਇਹ ਹੁੰਦਾ ਕਿ ਬਈ ਹੁਣ ਆ ਇੱਥੇ ਪਹਿਰਾ ਲੱਗ ਗਿਆ, ਇੱਥੇ CCTV ਕੈਮਰਾ ਲੱਗ ਗਿਆ, ਚਲੋ ਵੀ ਆਪਾਂ ਇਸ ਪਾਸਿਓਂ ਨਹੀਂ ਲੰਘਣਾ, ਚੋਰ ਵੀ ਪਾਸਾ ਤਰੀਕਾ ਬਦਲ ਲੈਂਦੇ ਨੇ ਕਿ ਨਾ ਵੀ ਇੱਥੇ ਤਾਂ ਫੜੇ ਜਾਵਾਂਗੇ। ਮਤਲਬ ਇਹਨਾਂ ਦਿਨਾਂ 'ਚ ਜਦੋਂ ਤੁਹਾਡੇ ਬਾਰੇ ਇੰਨੀ ਖੂਬ ਚਰਚਾ ਹੋ ਰਹੀ, ਤਦ ਵੀ ਤੁਸੀਂ ਪੰਗੇ ਲੈਣ ਨੂੰ ਨਹੀਂ ਟਲਦੇ। ਸਹੀ ਹੈ। ਮੈਂ ਕਹਿੰਦਾ ਉਸ ਬਲਦੀ ਅੱਗ ਦੇ ਦੌਰ ਦੇ ਵਿੱਚ ਵੀ ਕੁਝ ਪੁਲਿਸ ਵਾਲੇ ਚੰਗੇ ਹੋਣਗੇ, ਔਰ ਕਈਆਂ ਨੇ, ਕਈ ਮੁੰਡੇ ਲੰਘਾਏ ਕਢਾਏ ਨੇ ਕਿ ਛੱਡੋ ਯਾਰ ਤੁਸੀਂ ਗਲਤ ਤਰੀਕੇ 'ਚ ਮਾਰੇ ਜਾਓਗੇ, ਇਸ ਰਾਹ ਤੋਂ ਵੀ ਮੁੜਿਆ ਉਹ ਜਾਂ। ਪਰ ਬਹੁਤ ਗਿਣਤੀ ਕੀ ਦ੍ਰਿਸ਼ ਬਣ ਗਿਆ ਕਿ ਉਸ ਸਮੇਂ ਕੀ ਕੁਛ ਕੀਤਾ ਪੁਲਿਸ ਨੇ ਸਾਡੇ ਸਾਹਮਣੇ। ਉਸੇ ਤਰ੍ਹਾਂ ਅੱਜ ਦੇ ਦੌਰ ਦੇ ਵਿੱਚ ਵੀ ਮੈਂ ਕਹਿੰਦਾ ਚੰਗੇ ਪੁਲਿਸ ਵਾਲੇ ਹੋਣਗੇ, ਪਰ ਜ਼ਿਆਦਾਤਰ ਕੀ ਬਣ ਗਿਆ ਵੀ ਕਿ ਇਹ ਪੈਸੇ ਦੇ ਮਿੱਤ ਨੇ, ਇਹ ਭ੍ਰਸ਼ਟਾਚਾਰੀ। ਹੁਣ ਉਸ ਤਰ੍ਹਾਂ ਦਾ ਵਰਤਾਂਤ ਸਾਡੇ ਸਾਹਮਣੇ ਆਇਆ। ਇੱਕ ਜੇਈ ਹੈ ਜੀ ਪਾਵਰਕੌਮ ਦਾ ਜੀ, ਅਮਿਤ ਕੁਮਾਰ, ਠੀਕ ਹੈ ਜੀ, ਉਹ ਮੰਡੀ ਰੋਡਾਂ ਵਾਲੀ ਤੋਂ ਅਰਨੀ ਵਾਲਾ ਨੂੰ ਆਪਣੀ ਡਿਊਟੀ ਤੇ ਜਾ ਰਿਹਾ। ਰਾਹ ਦੇ ਵਿੱਚ ਪੈਂਦੀ ਹੈ ਗੰਗ ਕਨਾਲ ਜੀ। ਗੰਗ ਕਨਾਲ ਦੇ ਉੱਤੇ, ਪੁਲ ਦੇ ਉੱਤੇ ਇੱਕ ਨਲਕਾ ਹੈ, ਤੇ ਨਲਕੇ ਦਾ ਪਾਣੀ ਇਹਨਾਂ ਠੰਡਾ ਹੁੰਦਾ ਹੈ, ਨਹਿਰਾਂ ਦੇ ਉੱਤੇ ਜਿਵੇਂ ਕਈ ਥਾਵਾਂ ਤੇ ਲੱਗੇ ਨੇ। ਹਾਂਜੀ ਬਿਲਕੁਲ। ਉੱਥੇ ਅਕਸਰ ਲੋਕ ਰੁਕ ਕੇ ਪਾਣੀ ਪੀਂਦੇ, ਭਰਦੇ, ਲੈ ਕੇ ਜਾਂਦੇ ਦੇਖੇ ਜਾਂਦੇ। ਹੁਣ ਉਹਦਾ ਹੋ ਸਕਦਾ ਰੂਟੀਨ ਸੀ ਜਾਂ ਕੀ ਸੀ, ਉਹ ਉੱਥੇ ਰੁਕ ਕੇ ਆਪਣੇ ਵਾਟਰ ਕੂਲਰ ਦੇ ਵਿੱਚ ਪਾਣੀ ਭਰਦਾ ਸੀ ਗੱਡੀ 'ਚ। ਜੀ। ਤੇ ਜਦੋਂ ਪਾਣੀ ਭਰ ਕੇ ਗੱਡੀ ਕੋਲ ਮੁੜਿਆ ਤੇ ਕਹਿੰਦੇ ਜੀ ਪੁਲਿਸ ਵਾਲੇ ਕਹਿੰਦੇ ਤੇਰੀ ਗੱਡੀ ਤਲਾਸ਼ੀ ਲੈਣੀ ਹੈ। ਉਸ ਮੀਨ ਟਾਈਮ ਦੇ ਦਰਮਿਆਨ ਹੀ ਕਹਿੰਦੇ ਉਹਦੀ ਗੱਡੀ 'ਚ ਪੈਕਟ ਰੱਖਤਾ। ਉਹ ਅੱਛਾ। ਤੇ ਪੈਕਟ ਰੱਖਿਆ ਤੇ ਗੱਡੀ ਦੀ ਤਲਾਸ਼ੀ ਲੈਣ ਲੱਗੇ ਕਿ 3 ਪੁਲਿਸ ਵਾਲੇ ਆਵੇ, ਅਸੀਂ ਤੇਰੀ ਗੱਡੀ ਤਲਾਸ਼ੀ ਲੈਣੀ। ਤਲਾਸ਼ੀ ਲਈ ਜੀ, ਸੀਟ ਥੱਲੇ ਲਓ ਜੀ, ਪੈਕਟ ਬਰਾਮਦ ਹੋ ਗਿਆ, ਡਰੱਗ ਮਿਲ ਗਈ, ਪੈ ਗਿਆ ਰੌਲਾ। ਹੁਣ ਜੀ ਕੋਈ ਸਧਾਰਨ ਆਮ ਵਿਅਕਤੀ ਹੋਵੇ, ਉਹ ਤਾਂ ਘਬਰਾ ਕੇ ਮਿੰਨਤਾਂ ਦੇ ਰਾਹ ਪੈ ਜਾਵੇ, ਤਰਲੋ ਪਸੀਨੋ ਪਸੀਨੀ ਹੋ ਜਾਵੇ, ਤਰੇਲ ਆਉਣ ਲੱਗ ਜਾਣ, ਹੈ ਨਾ, ਉਹ ਤਾਂ ਮਿੰਨਤਾਂ ਕਰਨ ਲੱਗ ਜਾਵੇ, ਮਾਫੀ ਮੰਗਣ ਲੱਗ ਜਾਵੇ, ਜਾਂ ਲੈ ਦੇ ਕੇ ਨਵੇੜੇ ਕੁਛ ਕਰੇ ਕਿ ਛੱਡੋ ਜੀ, ਮਾਫ ਕਰੋ, ਹੈ ਨਾ, ਕੱਢੋ ਇਸ ਮਸਲੇ ਚੋਂ। ਉਹ ਇਹੀ ਚਾਹੁੰਦੇ ਸੀ ਕਿ ਅਜਿਹਾ ਮਾਮਲਾ ਮੌਕੇ ਤੇ ਨਿਬੜ ਜਾਵੇ। ਇਹਦਾ ਮਤਲਬ ਉਹ ਇਹਨਾਂ ਦੀ ਪ੍ਰੈਕਟਿਸ ਦਾ ਹਿੱਸਾ ਸੀ ਕਿ ਏਦਾਂ ਕੋਈ ਨਾ ਕੋਈ ਰੋਜ਼ ਫਸਾਓ। ਸਹੀ ਹੈ। ਤੇ ਉਹ ਤਾਂ ਮੌਕੇ ਤੇ ਮਾਮਲਾ ਨਿਬੜਿਆ। ਹੋ ਸਕਦਾ ਪਹਿਲਾਂ ਕਿੰਨੇ ਰਗੜੇ ਹੋਣ। ਸਹੀ ਗੱਲ ਹੈ। ਪਰ ਅਮਿਤ ਕੁਮਾਰ ਕੱਲਾ ਜੇਈ ਨਹੀਂ ਗਾ, ਉਹ ਪਾਵਰਕੌਮ ਦਾ ਜੇਈ ਆ, ਔਰ ਪਾਵਰਕੌਮ ਇਸ ਸਮੇਂ ਆਪਣੀ ਪਾਵਰ ਪੂਰੀ ਦਿਖਾ ਰਹੀ ਹੈ ਸਰਕਾਰ ਨੂੰ। ਕੋਈ ਮਸਲਾ ਹੋਵੇ, ਉਹ ਯੂਨੀਅਨ ਪੱਧਰ ਤੇ ਬਹੁਤ ਤਕੜੇ ਨੇ ਜੀ। ਸਹੀ ਹੈ। ਤੇ ਅਮਿਤ ਕੁਮਾਰ ਅੜ ਗਿਆ, ਉਹ 3 ਤੇ ਉਹ ਕੱਲਾ।
ਉਹਨੇ ਬਾਣੀ ਪਾ ਲਈ ਹੂੰ ਕਿ ਆ ਜੋ ਨਾ ਮੇਰਾ ਹੈਗਾ ਨਾ ਮੈਂ ਇਹਨੂੰ ਦੱਸੂਗਾ ਕਿ ਕਿਵੇਂ ਆ ਤੁਸੀਂ ਪੁੱਜੋ। ਹੂੰ ਚਲੋ ਜੀ, ਚੱਲਦੇ ਰੋਲੇ ਚ ਤੈਅ ਯੋਜਨਾ ਦੇ ਤਹਿਤ ਡੀਐਸਪੀ ਗੁਰਸੇਵਕ ਸਿੰਘ ਮੌਕੇ ਤੇ ਪਹੁੰਚ ਗਿਆ। ਠੀਕ ਹੈ। ਉਹ ਕਹਿੰਦਾ ਚਲੋ ਵੀ ਇਹਨੂੰ ਹੂੰ ਲੈ ਕੇ ਸੀਏ ਸਟਾਫ ਲੈ ਚਲੋ। ਹੂੰ ਜਦੋਂ ਉੱਥੇ ਦੇਖਿਆ ਭੀੜ ਇਕੱਠੀ ਹੋਣ ਲੱਗ ਗਈ, ਲੋਕ ਸਵਾਲ ਕਰਨ ਲੱਗ ਪਏ ਨਾਲ, ਹੂੰ ਕਿਉਂਕਿ ਉਹ ਬੰਦਾ ਅੜਿਆ ਵਾ ਸੀ ਹਾਂਜੀ ਹਾਂਜੀ ਤੇ ਪੁਲਿਸ ਤੇ ਯਕੀਨ ਲੋਕਾਂ ਨੂੰ ਘੱਟ, ਤੇ ਉਹ ਬੰਦੇ ਨੂੰ ਲੋਕ ਪਛਾਣਨ ਲੱਗ ਪਏ ਕਿ ਵੀ ਤਾਂ ਉਹ ਹੈ, ਇਹੋ ਜਿਹਾ ਇਹਦੀ ਇਹ ਆ ਵਾਏ। ਤੇ ਰੌਲਾ ਪੈਂਦਾ ਦੇਖ ਕੇ ਜਾਨੂੰ ਉਹਨੇ ਵੀ ਫੋਨ ਖੜਕਾਤੇ ਹੋਣੇ ਤੇ ਚੱਕ ਕੇ ਜੀ ਉਹਨੂੰ ਸੀਏ ਸਟਾਫ ਲਿਆਏ। ਠੀਕ ਹੈ ਜੀ। ਹੁਣ ਸੀਏ ਸਟਾਫ ਫਿਰ ਉਹਦੇ ਸਾਥੀ ਵੀ ਪਹੁੰਚ ਗਏ, ਸਾਰਾ ਕੁਝ ਉਹ ਕਹਿੰਦੇ ਸਾਡੇ ਸਾਹਮਣੇ ਕਰੋ ਵੀ ਜਾਂਚ ਆ ਜਾਓ। ਜਦੋਂ ਪੈਕਟ ਖੋਲਿਆ ਉਹ 'ਚੋਂ ਯੂਰੀਆ ਨਿਕਲਿਆ। ਠੀਕ ਹੈ ਜੀ। ਇਹਦਾ ਮਤਲਬ ਯੂਰੀਆ ਵਾਲਾ ਪੈਕਟ ਉਹਦੇ ਉੱਤੇ ਟੇਪ ਟੂਪ ਲਾ ਕੇ ਕਾਗਜ਼ ਚੜਾ ਕੇ ਏਦਾਂ ਗਾਹਕ ਫਸਾਉਂਦੇ ਸੀ। ਸਹੀ ਹੈ। ਤੇ ਉਹ ਛੱਡੋ ਜੀ, ਜੇਈ ਸਾਹਿਬ ਇਹ ਜਾਂਚ ਸਾਬਤ ਹੋ ਗਿਆ ਜੀ, ਇਹ ਤਾਂ ਐਵੇਂ ਗਲਤ ਤੁਹਾਨੂੰ ਫਸਾਉਣ ਦਾ ਤਰੀਕਾ ਸੀ, ਜਾਓ ਜੀ ਕਰਾਂ, ਮਤਲਬ ਆਪਣੇ ਵੱਲੋਂ ਐਂ ਨਿਬੇੜਤਾ ਮਾਮਲਾ, ਨਹੀਂ ਪੜ ਗਿਆ। ਜੇਈ ਸਾਹਿਬ ਛੱਡਤੇ। ਅੱਛਾ। ਜੇਈ ਸਾਹਿਬ ਕਹਿੰਦਾ ਹੁਣ ਨਹੀਂ ਛੱਡ ਹੁਣੇ। ਉਹਨੇ ਆਪਣੀ ਪੜਤਾਲ ਸ਼ੁਰੂ ਕਰਤੀ ਕਿ 3 ਬੰਦੇ ਕਿਵੇਂ ਕਰਦੇ ਨੇ, ਕੀ ਕੀਤਾ, ਕਿਹੜੇ ਤੱਥ ਨੇ, ਕਿੱਥੋਂ ਰੱਖਿਆ ਪੈਕਟ, ਕਿਵੇਂ ਬਣਾਇਆ, ਕਿੱਥੋਂ ਕੀ ਖਰੀਦਿਆ। ਉਹਨੇ ਸਾਰੇ ਦਸਤਾਵੇਜ਼ ਇਕੱਠੇ ਕਰਕੇ ਵਕੀਲੀ ਤਰੀਕੇ ਨਾਲ ਅਰਨੀਵਾਲਾ ਥਾਣੇ ਆ ਕੇ ਸ਼ਿਕਾਇਤ ਕਰਤੀ। ਠੀਕ ਹੈ ਜੀ। ਹੁਣ ਆਏ ਸ਼ਿਕਾਇਤ ਕਿੱਥੇ ਸੁਣਦੀ ਆ ਪੁਲਿਸ? ਨਹੀਂ ਸੁਣਦੀ, ਨਾਲੇ ਆਪਦੇ ਡੀਐਸਪੀ ਦੇ। ਇਹਦਾ ਮਤਲਬ ਫਿਰ ਪਾਵਰਕੌਮ ਦੀ ਯੂਨੀਅਨ ਨੇ, ਪਿੱਛੇ ਲੋਕਾਂ ਨੇ ਤਾਕਤ ਦਿਖਾਈ ਤੇ ਮਜਬੂਰਨ ਦੇ ਵਿੱਚ ਅਰਨੀਵਾਲਾ ਪੁਲਿਸ ਨੂੰ FIR ਦਰਜ ਕਰਨੀ ਪਈ। ਉਹ 3 ਆਰੋਪੀਆਂ ਨੂੰ ਕਬਜ਼ੇ 'ਚ ਲੈਣਾ ਪਿਆ ਤੇ ਅਦਾਲਤ 'ਚ ਪੇਸ਼ ਕਰਨਾ ਪੈ ਗਿਆ। ਉਹ ਇੰਨੇ ਕੱਚੇ ਕਿ ਪਹਿਲੀ ਤਰੀਕ ਦੇ ਉੱਤੇ ਹੀ, ਪੇਸ਼ੀ ਦੇ ਉੱਤੇ ਹੀ ਹੱਥ ਖੜੇ ਕਰਕੇ ਅਦਾਲਤ 'ਚ ਕਿ ਸਾਡਾ ਕੋਈ ਨਹੀਂ, ਜਿਸ ਤਰ੍ਹਾਂ ਪਹਾੜੇ ਦੇ ਟੱਟੂ ਹੈ ਜੀ, ਰੋਜ਼ ਤਾਂ ਡੀਐਸਪੀ ਦਾ ਨਵਾਉਂਦਾ ਸੀ ਤਾਂ ਉਹਦੇ ਲਈ ਕੰਮ ਕਰਦੇ ਆ ਜੀ। ਚਲੋ। ਤੇ ਅਮਿਤ ਕੁਮਾਰ ਜੇਈ ਨੂੰ ਫਸਾਉਂਦਾ ਡੀਐਸਪੀ ਗੁਰਸੇਵਕ ਉਹਦੇ ਫਸ ਗਿਆ। ਸੋ ਇਹ ਇੱਥੇ ਤੱਕ ਮਤਲਬ ਕਿ ਅਸੀਂ ਜਾ ਰਹੇ ਹਾਂ, ਕਿਹੜੇ ਤਰੀਕੇ ਅਪਣਾ ਰਹੇ ਹਾਂ, ਦੇਖਣ ਵਾਲੀ ਗੱਲ। ਜੀ ਬਿਲਕੁਲ। ਸ਼ਰਮਾ ਜੀ, ਤੁਸੀਂ ਜਦੋਂ ਗੱਲ ਦੱਸ ਰਹੇ ਸੀ, ਮੈਂ ਸੋਚ ਰਿਹਾ ਸੀਗਾ ਵੀ ਜਿਹੜੇ ਲੋਕ ਅੱਜ ਫੇਕ ਇਨਕਾਊਂਟਰਾਂ ਦੇ ਮਾਮਲੇ ਦੇ ਵਿੱਚ ਜਾਂ ਜਾਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਪੁਲਿਸ ਨੂੰ ਬਰੀ ਕਰਦੇ ਆ, ਉਹ ਜ਼ਰਾ ਸੋਚਣ ਤਾਂ ਸਹੀ। ਹੁਣ ਤਾਂ ਕੋਈ ਐਮਰਜੈਂਸੀ ਨਹੀਂ ਲੱਗੀ, ਹੁਣ ਤਾਂ ਕੋਈ ਪੁਲਿਸ ਕੋਲੇ ਪਾਵਰਾਂ ਨਹੀਂ, ਹੁਣ ਤਾਂ ਆਮ ਸਰਕਾਰ ਚੱਲ ਰਹੀ ਹੈ। ਤੇ ਜੇਕਰ ਇਹ ਲੋਕ ਇਸ ਤਰ੍ਹਾਂ ਦੇ ਢਕਵੰਜ ਰਚ ਕੇ ਲੋਕਾਂ ਨੂੰ ਫਸਾ ਰਹੇ ਨੇ, ਚਾਹੇ ਉਹ ਲਾਲਚ ਪੱਖੋਂ ਚਾਹੇ ਕਿਵੇਂ, ਉਸ ਦੌਰ 'ਚ ਇਹਨਾਂ ਨੇ ਕੀ ਕੀਤਾ ਹੋਣਾ ਜਦੋਂ ਪਾਵਰਾਂ ਹੀ ਇਹਨਾਂ ਕੋਲ ਸੀ? ਹੁਣ ਤਾਂ ਅਦਾਲਤਾਂ ਨੇ, ਕਾਨੂੰਨ ਹੈ, ਵਕੀਲ ਹੈ, ਸਾਰਾ ਕੁਛ ਹੈ। ਤੇ ਉਦੋਂ ਤਾਂ ਸਾਰਾ ਕੁਝ ਹੀ ਆਪ ਸੀਗੇ, ਉਦੋਂ ਕਿੰਨਾ ਕਹਿਰ ਕੀਤਾ ਹੋਣਾ ਇਹਨਾਂ ਨੇ, ਇਸ ਗੱਲ ਤੋਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।